ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ TV 84 ਦੇ ਨਾਲ ਵੀਅਰਸ। ਅੱਜ ਅਸੀਂ ਪਹਿਲ ਦਾ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਰਾ ਜੀ ਨਾਲ ਕੁਝ ਵੀਸਨ ਮੁੱਦਿਆਂ ਤੇ ਗੱਲਬਾਤ ਕਰਾਂਗੇ। ਪਹਿਲਾਂ ਸੰਤ ਰਣਜੀਤ ਸਿੰਘ ਢਿੰਡਰੀਆਂ ਵਾਲੇ ਤੇ ਜਿਹੜਾ ਅਟੈਕ ਹੋਇਆ ਹੈ ਉਸ ਬਾਰੇ ਲਵਾਂਗੇ ਇਹਨਾਂ ਕੋਲੋਂ ਜਾਣਕਾਰੀ। ਅਤੇ ਜਿਵੇਂ ਕੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਖਲੋ ਕੇ 102 ਸਾਲ ਪਹਿਲਾਂ ਵਾਪਰੇ ਕਾਮਾਗਾਟਾ ਮਾਰੂ ਦੀ ਦੁਖਾਂਤ ਲਈ ਮਾਫੀ ਮੰਗੀ ਹੈ, ਉਸ ਤੇ ਲਵਾਂਗੇ ਇਹਨਾਂ ਦੇ ਵਿਚਾਰ ਅਤੇ ਐਨਾਲਾਈਜ਼ ਕਰਾਂਗੇ ਤਾਮਿਲਨਾਡੂ, ਵੈਸਟ ਬੰਗਾਲ, ਕੇਰਲਾ, ਅਸਾਮ ਅਤੇ ਪੌਂਡੀਚੇਰੀ ਦੀਆਂ ਅਸੈਂਬਲੀ ਇਲੈਕਸ਼ਨਸ ਨੂੰ ਅਤੇ ਇਹਨਾਂ ਇਲੈਕਸ਼ਨਸ ਦਾ ਪੰਜਾਬ ਦੀਆਂ 2017 ਦੀਆਂ ਚੋਣਾਂ ਤੇ ਕੀ ਪ੍ਰਭਾਵ ਹੋਵੇਗਾ, ਇਸ ਬਾਰੇ ਕਰਾਂਗੇ ਇਹਨਾਂ ਦੇ ਨਾਲ ਗੱਲਬਾਤ। ਹੁਣ ਸਾਡਾ ਜਗਰਾਵਾਂ ਤੋਂ ਸਰਦਾਰ ਜਸਪਾਲ ਸਿੰਘ ਹੇਰਾ ਲਾਈਨ ਤੇ ਜੁੜ ਚੁੱਕੇ ਨੇ। ਆਓ ਆਪਣੇ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅੱਜ ਤੁਹਾਡੇ ਨਾਲ ਅਸੀਂ ਵੱਖ-ਵੱਖ ਰੀਸਨ ਮੁੱਦਿਆਂ ਦੇ ਉੱਪਰ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਜਿਸ ਤਰ੍ਹਾਂ ਸਿੱਖ ਧਰਮ ਦੇ ਉੱਘੇ ਪ੍ਰਚਾਰਕ ਸੰਤ ਰਣਜੀਤ ਸਿੰਘ ਢਿੰਡਰੀਆਂ ਵਾਲੇ ਤੇ 2-3 ਦਿਨ ਪਹਿਲਾਂ ਜਦੋਂ ਲੁਧਿਆਣੇ ਦੇ ਨੇੜੇ ਅਟੈਕ ਹੋਇਆ ਹੈ, ਅਸੀਂ ਤੁਹਾਡੇ ਕੋਲੋਂ ਇਸ ਅਟੈਕ ਦਾ ਵੇਰਵਾ ਲੈਣਾ ਚਾਹਾਂਗੇ। ਇਸ ਪਿੱਛੇ ਕਿਸ ਦਾ ਹੱਥ ਹੋ ਸਕਦਾ ਹੈ ਜਾਂ ਕਿਸ ਦਾ ਹੱਥ ਹੈ, ਅਤੇ ਪੰਜਾਬ ਦੇ ਵਿੱਚ ਸਿੱਖ ਕਮਿਊਨਿਟੀ ਅਤੇ ਸਪੈਸ਼ਲੀ ਪੰਜਾਬੀਆਂ ਦਾ ਇਸ ਅਟੈਕ ਦੇ ਨਾਲ ਕੀ ਉਹਨਾਂ ਤੇ ਪ੍ਰਭਾਵ ਪਿਆ ਹੈ, ਇਸ ਬਾਰੇ ਸਭ ਤੋਂ ਪਹਿਲਾਂ ਸਾਨੂੰ ਜਾਣਕਾਰੀ ਦਿਓ। ਜਿਹੜਾ ਸੰਤ ਰਣਜੀਤ ਸਿੰਘ ਢਿੰਡਰੀਆਂ ਵਾਲੇ ਤੇ ਹਮਲਾ ਹੋਇਆ ਜੀ 16, 17, 18 ਤਿੰਨ ਦਿਨ ਦੇ ਉਹਨਾਂ ਦੇ ਲੁਧਿਆਣੇ ਨੇੜੇ ਹੁੱਲਾਪੁਰ ਨੇੜੇ ਈਸੇਵਾਲ ਪਿੰਡ ਜੀ ਉੱਥੇ ਦੀਵਾਨ ਰੱਖੇ ਹੋਏ ਸੀ। 16 ਤਰੀਕ ਨੂੰ ਦੂਸਰੇ ਸੰਤ ਘਗਰਾਣੇ ਵਾਲਾ ਉਹਨਾਂ ਨੇ ਦੀਵਾਨ ਲਾਉਣੇ ਸੀ। 17 ਤੇ 18 ਨੂੰ ਸੰਤ ਰਣਜੀਤ ਸਿੰਘ ਢਿੰਡਰੀਆਂ ਵਾਲੇ ਨੇ ਲਾਉਣੇ ਜੀ। ਸੋ 17 ਤਰੀਕ ਸ਼ਾਮ 8 ਵਜੇ ਜਦੋਂ ਇਹ ਜਿਹੜੀ ਲੁਧਿਆਣੇ ਤੋਂ ਬਾਹਰ ਨਹਿਰ ਆ, ਸ਼ਗਵਾਨ ਬੇਟ ਨਹਿਰ ਆ ਜਿਹੜੀ, ਸੜਕ ਤੋਂ ਉਸ ਪਿੰਡ ਵੱਲ ਜਾ ਰਹੇ ਸੀ ਜੀ। ਲੁਧਿਆਣੇ ਦੀ ਤਕਰੀਬਨ ਅਸੀਂ ਕਹਿ ਸਕਦੇ ਹਾਂ ਕਿ ਉਹਦੇ ਇੱਕ ਆਪੋਜੀਟ ਜਿਹੜਾ MLA ਐਸਐਸਪੀ ਸਕੱਤਰ ਜਸ਼ਨ ਸਿੰਘ ਸਵਾਲਕ, ਉਹਦੇ ਪੰਪ ਦੇ ਸਾਹਮਣੇ ਉਹ ਇੱਕ ਲਿੰਕ ਸੜਕ ਆ ਜਿਹੜੀ ਉਹ ਕਿਸੇ ਵੱਲ ਪਿੰਡ ਨੂੰ ਜਾਂਦੀ ਹੈ, ਝਮਟਾ ਦੀ ਵੀਰ ਰਾਹੀਂ ਹੋ ਕੇ। ਉਸ ਸੜਕ ਤੋਂ ਉਤਰਨ ਸਾਰ ਇੱਕ ਜਿਹੜੇ ਹਮਲਾਵਰ ਸੀ ਉਹਨਾਂ ਨੇ ਬੜੇ ਯੋਜਨਾਬੱਧ ਢੰਗ ਦੇ ਨਾਲ ਪਹਿਲਾਂ ਹੀ ਇੱਕ ਟੈਂਟ ਲਾ ਕੇ ਸ਼ਬੀਲ ਦਾ ਇੱਕ ਡਰਾਮਾ ਜਾਂ ਨਾਟਕ ਕੀਤਾ ਹੋਇਆ ਜੀ, ਜਿੱਥੇ ਸ਼ਬੀਲ ਲੱਗੀ ਹੋਈ ਆ। ਸੋ ਉਹ ਜਦੋਂ ਸੰਤਾਂ ਦੀਆਂ 4 ਗੱਡੀਆਂ ਦਾ ਕਾਫਲਾ ਉਸ ਸ਼ਬੀਲ ਕੋਲ ਪਹੁੰਚਿਆ ਜੀ, ਉਹ ਮੁੰਡੇ ਅੱਗੇ ਹੋ ਗਏ ਤੇ ਉਹਨਾਂ ਨੂੰ ਫਰੂਟੀ ਵਗੈਰਾ ਵਰਤਾਉਣ ਲੱਗ ਪਏ। ਤੇ ਇਸੇ ਦੌਰਾਨ ਉਹਨਾਂ ਨੇ ਪੁੱਛਿਆ ਕਿ ਸੰਤ ਕਿਹੜੀ ਗੱਡੀ ਚ ਆ। ਤੇ ਜਦੋਂ ਉਹਨਾਂ ਨੂੰ ਮਤਲਬ ਪਤਾ ਲੱਗ ਗਿਆ ਕਿ ਸੰਤ ਜਿਹੜੀ ਪਹਿਲੀ ਤੋਂ ਦੂਜੀ ਗੱਡੀ ਆ ਉਹਦੇ ਚ ਆ, ਤੇ ਫਿਰ ਉਹਨਾਂ ਨੇ ਉਸ ਗੱਡੀ ਦੇ, ਕਿਉਂਕਿ ਉਹਨਾਂ ਨੂੰ ਇਹ ਵੀ ਪਤਾ ਪਹਿਲਾਂ ਇਸ ਗੱਲ ਦੀ ਵੀ ਜਾਣਕਾਰੀ ਸੀ ਕਿ ਸੰਤਾਂ ਦੀ ਗੱਡੀ ਦੇ ਜਿਹੜੇ ਸ਼ੀਸ਼ੇ ਨੇ ਉਹ ਵੋਲਟ ਪ੍ਰੂਫ ਨੇ। ਉਹਨਾਂ ਨੇ ਪਹਿਲਾਂ ਉਹ ਸ਼ੀਸ਼ੇ ਤੋੜਨ ਦਾ ਉਸੇ ਤਰ੍ਹਾਂ ਪ੍ਰਬੰਧ ਕੀਤਾ ਹੋਇਆ ਸੀ, ਉਹਨਾਂ ਕੋਲ ਸਾਰੇ ਉਸ ਤਰ੍ਹਾਂ ਦੇ ਹਥਿਆਰ ਸੀ। ਉਹਨਾਂ ਨੇ ਉਹ ਸ਼ੀਸ਼ੇ ਤੋੜ ਕੇ ਉਸ ਤੋਂ ਬਾਅਦ ਸੰਤਾਂ ਦੀ ਜਿਹੜੀ ਗੱਡੀ ਢਿੰਡਰੀਆਂ ਵਾਲੇ ਦੀ ਤੇ ਗੋਲਾਬਾਰੀ ਕੀਤੀ। ਤੇ ਉਸ ਦੌਰਾਨ ਜਿਹੜਾ ਮਤਲਬ ਅਗਲੀ ਸੀਟ ਇੱਥੇ ਅਕਸਰ ਢਿੰਡਰੀਆਂ ਵਾਲਾ ਬੈਠਦਾ ਹੁੰਦਾ ਉਸ ਦਿਨ ਕੁਦਰਤ ਦਾ ਭਾਣਾ ਜਾਂ ਕੁਛ ਕਿਸ ਤਰ੍ਹਾਂ ਵੀ ਅਸੀਂ ਕਹਿ ਸਕਦੇ ਹਾਂ, ਤੇ ਉਹ ਉਸ ਦੀ ਜਗ੍ਹਾ ਭੁਪਿੰਦਰ ਸਿੰਘ ਸੀ ਜਿਹੜੇ ਖਾਸੀ ਕਲਾਂ ਵਾਲੇ, ਉਹ ਉਹਨਾਂ ਦੀ ਜਗ੍ਹਾ ਬੈਠੇ ਸੀ। ਤੇ ਉਹਨਾਂ ਦੇ ਸਿਰ ਦੇ ਵਿੱਚ ਤੇ ਗਰਦਨ ਦੇ ਵਿੱਚ 2 ਗੋਲੀਆਂ ਲੱਗੀਆਂ, ਜਿਹਦੇ ਕਾਰਨ ਤਕਰੀਬਨ ਉਹ ਮੌਕੇ ਤੇ ਹੀ ਮਤਲਬ ਉਹਨਾਂ ਦੀ ਮੌਤ ਹੋ ਗਈ, ਭਾਵੇਂ ਤੇ ਬਾਅਦ ਚ ਉਹਨਾਂ ਨੂੰ DMC ਵੀ ਲੈ ਕੇ ਗਏ। ਉਸ ਤੋਂ ਬਾਅਦ ਮਤਲਬ ਗੱਲ ਇੱਥੇ ਹੀ ਨਹੀਂ ਰੁਕੀ ਤੇ ਜਿਹੜਾ ਸੰਤਾਂ ਦਾ ਢਿੰਡਰੀਆਂ ਵਾਲਾ ਡਰਾਈਵਰ ਸੀ ਉਹਨੇ ਕੋਸ਼ਿਸ਼ ਕੀਤੀ ਕਿ ਗੱਡੀ ਹੈ ਜਿਹੜੀ ਚਲਾ ਲਈ ਜਾਵੇ, ਕਿਉਂਕਿ ਹਮਲਾਵਰ ਸੀ ਜਿਹੜੇ ਉਹਨਾਂ ਦੀ ਗਿਣਤੀ ਹੈ ਜਿਹੜੀ ਉਹ ਤਕਰੀਬਨ 30 ਤੋਂ 40 ਦੇ ਵਿਚਕਾਰ ਸੀ। ਉਹਨਾਂ ਨੇ ਆਪਦੀ ਜਿਹੜੀ ਇੱਕ ਉਹਨਾਂ ਦੀ ਸਕਾਰਪੀਓ ਗੱਡੀ ਸੀ ਉਹ ਵੀ ਉਹਨਾਂ ਨੇ ਮਤਲਬ ਸੰਤਾਂ ਦੇ ਕਾਫਲੇ ਦੀਆਂ ਗੱਡੀਆਂ ਦੇ ਅੱਗੇ ਖੜੀ ਕੀਤੀ ਹੋਈ ਸੀ। ਸੋ ਉਸ ਡਰਾਈਵਰ ਨੇ ਮਤਲਬ ਫੁਰਤੀ ਦੇ ਨਾਲ, ਹਾਲਾਂਕਿ ਉਹਨਾਂ ਨੇ ਬਾਅਦ ਵਿੱਚ ਉਹ ਗੱਡੀ ਦੇ ਟਾਇਰਾਂ 'ਚ ਗੋਲੀਆਂ ਵੀ ਮਾਰ ਦਿੱਤੀਆਂ, ਪਰੰਤੂ ਮਤਲਬ ਉਹਦਾ ਹੌਸਲਾ ਨਹੀਂ ਛੱਡਿਆ, ਉਸੇ ਤਰ੍ਹਾਂ ਉਹ ਗੱਡੀ ਭਜਾ ਕੇ ਲੈ ਗਿਆ। ਤੇ ਹਮਲਾਵਰਾਂ ਨੇ ਉਸ ਤੋਂ ਬਾਅਦ ਉਸ ਗੱਡੀ ਦਾ ਪਿੱਛਾ ਵੀ ਕੀਤਾ ਤੇ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ। ਤੇ ਉਹ ਗੱਡੀ ਦੇ ਵਿੱਚ ਜਿਹੜੇ ਆਸੇ ਪਾਸੇ ਤੋਂ ਉਹਨਾਂ ਨੇ ਬੇਸਬਾਲ ਜਿਹੜਾ ਉਹਨਾਂ ਕੋਲ ਸੀਗੇ ਹਾਕੀਆਂ ਸੀਗੀਆਂ ਜਾਂ ਉਹਨਾਂ ਕੋਲ ਮਤਲਬ ਇਸ ਤਰ੍ਹਾਂ ਦੇ ਛੋਟੇ ਮੋਟੇ ਹਥਿਆਰ ਸੀ, ਉਹਨਾਂ ਨਾਲ ਬਾਕੀ ਗੱਡੀਆਂ ਤੇ ਹਮਲਾ ਕੀਤਾ। ਉਹ ਗੱਡੀਆਂ ਦੀ ਭੰਨ ਤੋੜ ਕਾਫੀ ਹੋਈ, ਜਿਹਦੇ ਨਾਲ ਜਿਹੜੀ ਗੱਡੀਆਂ ਦੇ ਵਿੱਚ ਬੈਠੇ ਸਿੰਘ ਸੀ ਉਹਨਾਂ ਦੇ ਮਾੜੇ ਮੋਟੇ ਸ਼ੀਸ਼ੇ ਜਿਹੇ ਲੱਗਦੇ ਉਹ ਜ਼ਖਮੀ ਵੀ ਹੋਏ। ਤੇ ਉਸ ਤੋਂ ਬਾਅਦ ਮਤਲਬ ਉਹ ਜਿਹੜੇ ਹਮਲਾਵਰ ਸੀ ਮਤਲਬ ਉਹਨਾਂ ਦੇ ਮਨਾਂ ਵਿੱਚ ਕੋਈ ਡਰ ਜਾਂ ਖੌਫ ਵਾਲੀ ਗੱਲ ਨਹੀਂ ਸੀ ਕਿ ਹਮਲਾ ਕਰਕੇ ਭੱਜ ਜਾਣਾ। ਮਤਲਬ ਉਹਨਾਂ ਨੇ ਪੂਰੀ ਤਰ੍ਹਾਂ ਮਤਲਬ ਜਿਹੜੇ
ਜਿਹੜਾ ਅਸੀਂ ਕਹਿ ਸਕਦੇ ਕਿ ਹੌਸਲੇ ਦੇ ਨਾਲ, ਤਸੱਲੀ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਤੇ ਜਦੋਂ ਤੱਕ ਚਾਹਿਆ ਉਹਨਾਂ ਨੇ ਪਿੱਛਾ ਕੀਤਾ ਤੇ ਜਦੋਂ ਉਹਨਾਂ ਦੀ ਮਰਜ਼ੀ ਹੋਈ ਉਹ ਵਾਪਸ ਮੁੜੇ। ਉਹ ਇਲਾਕਾ ਕੁਛ ਇਸ ਤਰ੍ਹਾਂ ਦਾ ਕਿ ਉਹਨੇ ਜਗ੍ਹਾ ਜਗ੍ਹਾ ਹਰ ਜਗ੍ਹਾ ਤੇ CCTV ਕੈਮਰੇ ਆ, ਪੰਜਾਬ ਤੇ ਵੱਡੀਆਂ ਵੱਡੀਆਂ ਕੋਠੀਆਂ ਨੇ ਜਾਂ ਮਤਲਬ ਇਸ ਤਰ੍ਹਾਂ ਦੇ ਬਿਜ਼ਨਸਮੈਨ ਲੋਕ ਨੇ, ਉਹ ਮਤਲਬ ਹਰ ਮਤਲਬ ਅਸੀਂ ਕਹਿ ਸਕਦੇ ਕਿ ਹਰ 2 ਮੀਟਰ ਦੇ ਵਕਫੇ ਤੇ ਉੱਥੇ CCTV ਕੈਮਰੇ ਲੱਗੇ ਨੇ। ਸੋ ਉਹਨਾਂ ਕੈਮਰਿਆਂ ਦੇ ਵਿੱਚ ਉਹਨਾਂ ਸਾਰਿਆਂ ਦੀ ਫੁਟੇਜ ਆ ਜਿਹੜੀ ਉਹ ਵੀ ਆਈ ਹੋਈ ਆ। ਤੇ ਹੁਣ ਜਿਹੜਾ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਉਹਨੇ 4 ਬੰਦੇ ਜਿਹੜੇ ਫੜੇ ਨੇ, ਉਹਨਾਂ ਦੇ ਵਿੱਚ ਇੱਕ ਚੌਂਕ ਮਹਿਤੇ ਦਾ ਵੀ ਆ ਤੇ ਉਹਦੇ ਵਿੱਚ ਇੱਕ ਲੁਧਿਆਣੇ ਦਾ ਵੀ ਆ ਤੇ 2 ਨੇ ਜਿਹੜੇ ਉਹ ਵੱਖੋ ਵੱਖਰੇ ਹੋਰ ਥਾਵਾਂ ਦੇ ਨੇ। ਪਹਿਲੇ ਦਿਨ ਤੋਂ ਹੀ ਮਤਲਬ ਇਹ ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਲੋਕਾਂ ਦੀ ਆਵਾਜ਼, ਰੱਬ ਦੀ ਆਵਾਜ਼ ਹੁੰਦੀ ਹੈ, ਜਦੋਂ ਇਹ ਹਮਲਾ ਹੋਇਆ ਇਸ ਤਰ੍ਹਾਂ ਦੀ ਆਵਾਜ਼ ਉਸੇ ਵੇਲੇ ਹੀ ਹੋਣੀ ਸ਼ੁਰੂ ਹੋ ਗਈ ਸੀ ਕਿ ਲੋਕ ਸ਼ਬਦੀ ਜੰਗ ਸੀ ਜਿਹੜੀ ਬੜੀ ਮਤਲਬ ਅੱਖੜ ਸ਼ਬਦੀ ਜੰਗ ਸੀ ਜਿਹੜੀ ਉਹ ਢੱਡੀਆਂ ਵਾਲੇ ਤੇ ਸਾਹਿਬ ਦਾ ਜਿਹੜੇ ਮੁਖੀ ਆ ਹਰਨਾਮ ਸਿੰਘ ਧੁੰਮਾ, ਉਹਨਾਂ ਦੋਨਾਂ ਵਿਚਕਾਰ ਚੱਲ ਰਹੀ ਸੀ। ਮਤਲਬ ਸਭ ਤੋਂ ਪਹਿਲਾਂ ਛੱਤ ਦੀ ਸੂਈ ਹਰ ਕਿਸੇ ਸਿੱਖ ਦੀ ਹੈ ਜਿਹੜੀ ਉਹ ਬਾਬਾ ਧੁੰਮੇ ਵਾਲੀ ਗਈ ਹੈ। ਹੁਣ ਤੱਕ ਜਿੰਨੇ ਕੁ ਸਬੂਤਾਂ ਦੀ ਗੱਲ ਸਾਹਮਣੇ ਆ ਰਹੀ ਹੈ, ਭਾਵੇਂ ਕਿ ਪੁਲਿਸ ਹੈ ਜਿਹੜੀ ਉਹ ਹਾਲੇ ਕਿਸੇ ਗੱਲ ਨੂੰ ਮਤਲਬ ਡਿਸਕਲੋਜ਼ ਨਹੀਂ ਕਰ ਰਹੀ, ਸਾਹਮਣੇ ਨਹੀਂ ਲਿਆ ਰਹੀ। ਤਾਂ ਤੁਸੀਂ ਜਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਪੂਰੀ ਤਰ੍ਹਾਂ ਸਾਹਮਣੇ ਆ ਰਹੀਆਂ, ਗੱਡੀ ਦੀ ਗੱਲ ਸਾਹਮਣੇ ਆ ਰਹੀ ਹੈ ਜਿਹੜੀ ਇੱਕ ਹਰਨਾਮ ਸਿੰਘ ਦੇ ਨਾਂ ਤੇ ਆ ਜਿਹਦਾ ਵੀ ਕਾਰ ਸੇਵਾ ਲਿਖਿਆ ਹੋਇਆ। ਸੋ ਇਹ ਸਾਰਾ ਕੁਝ ਆ ਜਿਹੜਾ ਇਹ ਪੂਰੀ ਤਰ੍ਹਾਂ ਜਿਹੜਾ ਇਸ਼ਾਰਾ ਹੈ ਉਹ ਇਸੇ ਵੱਲ ਹੀ ਕਰ ਰਿਹਾ ਕਿ ਇਸ ਹਮਲੇ ਦੇ ਪਿੱਛੇ ਕਿਤੇ ਨਾ ਕਿਤੇ ਬਾਬੇ ਧੁੰਮੇ ਦਾ ਜਿਹੜਾ ਹੱਥ ਆ ਉਹ ਹੈਗਾ। ਹੁਣ ਸਰਕਾਰ ਦੀ ਇਹਦੇ ਵਿੱਚ ਕਿੰਨੀ ਕੁ ਯੋਜਨਾ ਬਣਦੀ ਹੈ, ਸਰਕਾਰ ਦਾ ਕਿੰਨਾ ਕੁ ਹੱਥ ਆ, ਇਹ ਹਾਲੇ ਗੱਲ ਸਾਡੇ ਸਾਹਮਣੇ ਆਉਣੀ ਹੈ ਕਿ ਸਰਕਾਰ ਇਸ ਹਮਲੇ ਨੂੰ ਕਿਵੇਂ ਪੇਸ਼ ਕਰਦੀ ਹੈ ਕਿ ਹਮਲਾਵਰਾਂ ਨੇ ਹਮਲਾ ਕਿਉਂ ਕੀਤਾ, ਉਹਨਾਂ ਦੇ ਪਿੱਛੇ ਕਿਹੜੀ ਤਾਕਤ ਸੀ। ਤੋਂ ਕੱਲ ਜਿਹੜਾ ਸੁਖਬੀਰ ਬਾਦਲ ਵੱਲੋਂ ਜਿਹੜਾ ਬਾਬੇ ਢੱਡਰੀ ਵਾਲੇ ਦਾ ਡੇਰਾ ਵਾ ਪਰਮੇਸ਼ਰ ਦੁਆਰ ਪਟਿਆਲੇ ਦੇ ਨੇੜੇ, ਕੱਲ ਉੱਥੇ ਜਿਹੜੀ ਇਹਨੇ ਫੇਰੀ ਪਾਈ ਆ, ਇੱਕ ਮਗਰਮੱਛ ਦੇ ਹੰਝੂ ਆਏ ਨੇ ਜਿਹੜੀ ਮਤਲਬ ਉਸ ਤੋਂ ਲੱਗਦਾ ਕਿ ਸਰਕਾਰ ਇਸ ਕਾਂਡ ਤੇ ਲਿਪਾ ਪੋਤੀ ਵਾਲੇ ਪਾਸੇ ਤੁਰ ਪਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨਤੀਜਾ ਕੀ ਹੋਊਗਾ ਉਹ, ਕਿਉਂਕਿ ਜਿਸ ਤਰ੍ਹਾਂ ਦੇ ਬਿਆਨ ਆ ਰਹੇ ਸੀਗੇ, ਬੜੇ ਸਖਤ ਬਿਆਨ ਦਿੱਤੇ ਸੀ ਕਿ ਪਹਿਲੇ ਦਿਨ ਛੱਤਰੀਆਂ ਵਾਲੇ ਨਹੀਂ ਜਦੋਂ ਬਾਬਾ ਭੁਪਿੰਦਰ ਸਿੰਘ ਦਾ ਸੰਸਕਾਰ ਹੋਇਆ ਉਹ ਤੋਂ ਬਾਅਦ ਸੁਖਬੀਰ ਦਾ ਉੱਥੇ ਪਰਮੇਸ਼ਰ ਦੁਆਰ ਜਾਣਾ ਤੇ ਕਿਸੇ ਕਿਸਮ ਦਾ ਕੋਈ ਵਿਰੋਧ ਨਾ ਹੋਣਾ, ਮਤਲਬ ਇਹ ਸਾਰਾ ਕੁਝ ਜਿਹੜਾ ਇਹ ਸਾਫ਼ ਕਰਦਾ ਕਿ ਸਰਕਾਰ ਕਿਤੇ ਨਾ ਕਿਤੇ ਮਤਲਬ ਇਸ ਪਾਸੇ ਲਿਪਾ ਪੋਤੀ ਵਾਲੇ ਪਾਸੇ ਤੁਰੀ ਹੈ। ਜੀ ਬਿਲਕੁਲ। ਤੇ ਵੀਰ ਜੀ ਸਰਕਾਰ ਦੀ ਵੀ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਵਿੱਚ ਇਹ ਖਬਰਾਂ ਕਾਫੀ ਚਰਚਿਤ ਹੋ ਰਹੀਆਂ ਕਿ ਬਾਬਾ ਜਿਹੜਾ ਧੁੰਮਾ ਹੈਗਾ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ, ਇਸ ਪਿੱਛੇ ਕਿੰਨੀ ਕੁ ਸੱਚਾਈ ਹੈਗੀ ਆ? ਨਹੀਂ, ਹਾਲੇ ਤੱਕ ਤਾਂ ਮਤਲਬ ਸਰਕਾਰ ਨੇ ਕਿਸੇ ਵੀ ਪੱਧਰ ਤੇ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਕਿ ਇਸ ਹਮਲੇ ਦੇ ਪਿੱਛੇ ਬਾਬਾ ਧੁੰਮਾ ਜੀ। ਇਹ ਗੱਲਾਂ ਨੇ ਜਿਹੜੀਆਂ ਇਹ ਸੋਸ਼ਲ ਮੀਡੀਆ ਰਾਹੀਂ ਜਾਂ ਦੂਸਰੇ ਆਮ ਲੋਕਾਂ ਵੱਲੋਂ ਅਸੀਂ ਕਹਿ ਸਕਦੇ ਹਾਂ, ਆਮ ਸਿੱਖਾਂ ਵੱਲੋਂ ਹੀ ਕਹਿ ਸਕਦੇ ਹਾਂ, ਇਹ ਗੱਲਾਂ ਜਾਂ ਇਹਨਾਂ ਦੀ ਜਾਣਕਾਰੀ ਹੈ ਜਿਹੜੀ ਉਹ ਆਮ ਲੋਕਾਂ ਵੱਲੋਂ ਇੱਕ ਦੂਜੇ ਨਾਲ ਸਾਂਝੀ ਕੀਤੀ ਜਾ ਰਹੀ ਆ। ਸਰਕਾਰੀ ਤੌਰ ਤੇ ਹਾਲੇ ਕਿਸੇ ਵੀ ਪੱਧਰ ਤੇ ਇਸ ਗੱਲ ਦੀ ਪੁਸ਼ਟੀ ਹੈ ਜਿਹੜੀ ਉਹ ਨਹੀਂ ਕੀਤੀ ਗਈ ਕਿ ਇਸ ਹਮਲੇ ਦੇ ਪਿੱਛੇ ਬਾਬਾ ਧੁੰਮਾ ਦੀ ਜਿਹੜੀ ਸਾਜ਼ਿਸ਼ ਹੈ ਜਾਂ ਉਹਦਾ ਹੱਥ ਹੈ, ਇਹ ਹਾਲੇ ਤੱਕ ਮਤਲਬ ਸਰਕਾਰ ਨੇ ਜਦੋਂ ਕਲੀਅਰ ਹੀ ਨਹੀਂ ਕੀਤਾ ਤੇ ਗ੍ਰਿਫਤਾਰੀ ਹੈ ਜਿਹੜੀ ਉਹ ਤਾਂ ਬੜੀ ਮੋਟੀ ਗੱਲ ਹੈ। ਓਕੇ ਅਮਰਵੀਰ ਜੀ, ਸਾਡਾ ਫਰਜ਼ ਬਣਦਾ ਕਿ ਅਸੀਂ ਜਿਹੜਾ ਇਹ ਮੁੱਦਾ ਹੈਗਾ ਇਸ ਨੂੰ ਪੂਰੀ ਕਲੀਅਰਟੀ ਲੈ ਕੇ ਆਈਏ ਇਸ ਉੱਪਰ। ਜਿਸ ਤਰ੍ਹਾਂ ਕਾਫੀ ਸੋਸ਼ਲ ਮੀਡੀਆ ਦੇ ਵਿੱਚ ਇਹ ਵੀ ਖਬਰਾਂ ਆ ਰਹੀਆਂ, ਪਰ ਭਾਰਤੀ ਮੀਡੀਆ ਇਹ ਜ਼ਾਹਿਰ ਕਰ ਰਿਹਾ, ਜਾਂ ਆਪਾਂ ਭਾਰਤੀ ਸਰਕਾਰ ਦੀ ਗੱਲ ਕਰ ਸਕਦੇ ਇਹ ਜ਼ਾਹਿਰ ਕਰ ਰਿਹਾ, ਕਹਿੰਦੇ ਨੇ ਕਿ ਜਿਹੜਾ ਇਹ ਅਟੈਕ ਹੈ ਖਾਲਿਸਤਾਨੀਆਂ ਨੇ ਕਰਵਾਇਆ ਕਿਉਂਕਿ ਉੱਥੇ ਖਾਲਿਸਤਾਨ ਦੇ ਨਾਅਰੇ ਲਗਾਏ ਗਏ ਸੀ। ਇਸ ਪਿੱਛੇ ਕਿੰਨੀ ਕੁ ਸੱਚਾਈ ਹੈ? ਕਿਉਂਕਿ ਕਾਫੀ ਲੋਕ ਸੋਸ਼ਲ ਮੀਡੀਆ ਦੇ ਉੱਪਰ ਫੇਸਬੁੱਕ ਤੇ ਇਹ ਵੀ ਬਿਲੀਵ ਕਰਦੇ ਨੇ ਕਿ ਖਾਲਿਸਤਾਨੀਆਂ ਨੇ ਸਭ ਕੁਝ ਕਰਵਾਇਆ ਹੈ। ਇਸ ਪਿੱਛੇ ਤੁਸੀਂ ਕੀ ਕਹਿਣਾ ਚਾਹੋਗੇ? ਮਤਲਬ ਜਿਹੜੇ ਇਸ ਗੱਲ ਦਾ ਟਵੀਟ ਕਰ ਰਹੇ ਨੇ ਕਿ ਇਹ ਹਮਲਾ ਖਾਲਿਸਤਾਨੀਆਂ ਨੇ ਕਰਾਇਆ, ਘੱਟੋ ਘੱਟ ਕੋਈ ਕਾਰਨ ਤਾਂ ਦੇਣ ਜੀ ਕਿ ਖਾਲਿਸਤਾਨੀਆਂ ਜਿਹੜੇ ਉਹ ਬਾਬਾ ਢੱਡਰੀਆਂ ਵਾਲੇ ਤੇ ਹਮਲਾ ਕਿਉਂ ਕਰਾਉਣ, ਕਿਹੜੇ ਮਤਲਬ ਦੀ ਕਿਹੜੇ ਮਿਸ਼ਨ ਦੀ ਇਸ ਨਾਲ ਪੂਰਤੀ ਹੋ ਸਕਦੀ ਆ। ਕਿਉਂਕਿ ਹੁਣ ਪਹਿਲੀ ਗੱਲ ਅਸੀਂ ਛੱਡ ਦਈਏ, ਹੁਣ ਪਿਛਲਾ ਜਿਹੜਾ ਬਾਬੇ ਢੱਡਰੀਆਂ ਵਾਲੇ ਦਾ ਜੇ ਅਸੀਂ ਰਿਕਾਰਡ ਆ ਜਿਹੜਾ ਦੇਖੀਏ, ਉਹਨਾਂ ਦੀ ਕਾਰਜਸ਼ੈਲੀ ਜਾਂ ਉਹਨਾਂ ਦਾ ਪ੍ਰਚਾਰ ਦਾ ਢੰਗ ਸਾਧਨ, ਉਹਨਾਂ ਨੂੰ ਉਹ ਜਿਸ ਮੰਤਵ ਮੁੱਦੇ ਮਿਸ਼ਨ ਦੀ ਗੱਲ ਕਰਦੇ ਨੇ ਉਹ ਤਕਰੀਬਨ ਜੇ ਅਸੀਂ ਗੱਲ ਕਹਿ ਦਈਏ ਕਿ ਜਿਹਨਾਂ ਨੂੰ ਇਹ ਲੋਕ ਖਾਲਿਸਤਾਨੀ ਕਹਿੰਦੇ ਨੇ ਉਹਨਾਂ ਦੇ ਮਿਸ਼ਨ ਦੇ ਮੰਤਵ ਜੇ ਉਹ ਹਾਮੀ ਭਰਦੇ ਨੇ, ਡਟ ਕੇ ਹਾਮੀ ਭਰਦੇ ਨੇ। ਪਰ ਜਿਹੜਾ ਸਿੱਖੀ ਦੇ ਵਿੱਚ ਬ੍ਰਾਹਮਣੀਵਾਦ ਆ ਗਿਆ, ਫੂਕਟ ਕਰਮਕਾਂਡ ਆ ਗਏ, ਅਡੰਬਰ ਆ ਗਏ, ਉਹਦੇ ਵਿਰੁੱਧ ਉਹ ਖੁੱਲ ਕੇ ਹੋ ਰਿਹਾ। ਸੋ ਇਸ ਕਰਕੇ ਇਹ ਜਿਹੜੀ ਗੱਲ ਤੁਸੀਂ ਪਹਿਲਾਂ ਵੀ ਕਹੀ ਹੈ ਕਿ ਇਹ ਉਹ ਧਿਰਾਂ ਨੇ ਜਿਹੜੀਆਂ ਇਸ ਗੱਲ ਨੂੰ ਮਤਲਬ ਇਸ ਹਮਲੇ ਨੂੰ ਜਿਹੜਾ ਇਹਦਾ ਅੰਦਰੂਨੀ ਜਿਹੜੀ ਸਾਜ਼ਿਸ਼ ਕੀਤੀ ਗਈ ਹੈ ਇਸ ਹਮਲੇ ਤੋਂ ਪਿੱਛੇ, ਉਸ ਸਾਜ਼ਿਸ਼ ਨੂੰ ਲੁਕਾਉਣ ਲਈ, ਉਸ ਸਾਜ਼ਿਸ਼ ਨੂੰ ਗੁਰਦ-ਬੁਰਦ ਕਰਨ ਲਈ ਇਹ ਜਿਹੜਾ ਇੱਕ ਨਵਾਂ ਸੋਚਾ ਇਹ ਛੱਡਿਆ ਗਿਆ।
ਜੀ ਵੀਰ ਜੀ ਵੀਰ ਜੀ ਇਹ ਤਾਂ ਅਸੀਂ ਇੱਕ ਮੁੱਦੇ ਤੋਂ ਨਾਲ ਗੱਲਬਾਤ ਕੀਤੀ ਸੀ, ਬਾਕੀ ਹੋਰ ਮੁੱਦੇ ਤੇ ਵੀ ਤੁਹਾਡੇ ਅਸੀਂ ਵਿਚਾਰ ਲੈਣੇ ਚਾਹਾਂਗੇ। ਜਿਸ ਤਰ੍ਹਾਂ 18 ਮਈ ਦਾ ਦਿਨ ਸਿੱਖ ਇਤਿਹਾਸ ਵਿੱਚ ਇੱਕ ਅਹਿਮ ਦਿਨ ਬਣ ਗਿਆ, ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ 102 ਸਾਲ ਪਹਿਲਾਂ ਜਿਹੜਾ ਵਾਪਰਿਆ ਸੀ ਕਾਮਾਗਾਟੂ ਮਾਰਗ ਜਿਹੜੀ ਘਟਨਾ ਵਾਪਰੀ ਸੀ, ਦੁਕਾਨ ਵਾਪਰਿਆ ਸੀ, ਉਸ ਦੇ ਲਈ ਉਸਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਮਾਫੀ ਮੰਗੀ ਹੈ। ਜਿਹੜਾ ਕਿ ਭਾਰਤੀ ਜਿਹੜਾ ਮੀਡੀਆ ਹੈਗਾ, ਜਾਂ ਭਾਰਤੀ ਜਿਹੜੀ ਨਿਜ਼ਾਮ ਹੈਗੀ, ਜਾਂ ਭਾਰਤੀ ਸਰਕਾਰ ਹੈ, ਉਸਦੇ ਮੂੰਹ ਤੇ ਇੱਕ ਬਹੁਤ ਵੱਡੀ ਚਪੇੜ ਪਈ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? देखो जी, मैं बाकी सारिया गल्लां एक पासे छड्ड के बाकी भावें बहुत महत्वपूर्ण है, सब तो जी महत्वपूर्ण मैं इस गल विचों देखदा कि किसी विदेशी सरकार ने पहली बार सिक्खां दी होंद नूं सरकारी पद्धर ते स्वीकार किया जी। मतलब एक बहुत वड्डी इतिहासक घटना सी कह सकते। ठीक है कि उन्होंने मनुखी अधिकारां दी सोच के अनुसार जो किसी उस समय की सरकार ने सिक्खां ते जुल्म किया सी, बिना किसी कारण तो किया सी, मनुखी अधिकारां दी उल्लंघना करके किया सी, उसकी माफी मांग के अपने फर्ज की पूर्ति की है कि असीं मनुखी अधिकारां दे राखे। परंतु जिस तरह सिक्खां दी होंद नूं स्वीकार किया गया कनेडा विच, ये साडे लई सब तो अहम प्राप्ति है। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਮਤਲਬ ਸਮੁੱਚੇ ਵਿਸ਼ਵ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਬੈਠੇ ਨੇ ਉਹਨਾਂ ਦੀ ਹੋਂਦ ਤੇ ਉਹਨਾਂ ਦੇ ਅਧਿਕਾਰਾਂ ਤੇ ਜ਼ਰੂਰ ਬਹੁਤ ਵੱਡਾ ਪ੍ਰਭਾਵ ਪਊਗਾ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ 2017 ਦੀ ਇਲੈਕਸ਼ਨਸ ਬਾਰੇ ਵੀ ਗੱਲਬਾਤ ਕਰਨਾ ਚਾਹਾਂਗੇ। ਹੁਣ ਅਸੀਂ ਐਨਲਾਈਜ਼ ਕਰਦੇ ਹਾਂ ਅਸੈਂਬਲੀ ਇਲੈਕਸ਼ਨ ਤਾਮਿਲਨਾਡੂ ਦੀਆਂ, ਵੈਸਟ ਬੰਗਾਲ, ਕੇਰਲਾ, ਅਸਾਮ ਐਂਡ ਪੌਂਡੀਚੇਰੀ ਜਿਹੜੀਆਂ ਇਲੈਕਸ਼ਨਸ ਹੋਈਆਂ ਨੇ, ਇਸ ਦਾ ਪੰਜਾਬ ਦੀਆਂ ਇਲੈਕਸ਼ਨ ਅਸੈਂਬਲੀ ਇਲੈਕਸ਼ਨ 2017 ਤੇ ਕੀ ਪ੍ਰਭਾਵ ਪਵੇਗਾ ਤੁਹਾਡੇ ਖਿਆਲ ਦੇ ਨਾਲ? देखो इन्हां ਜਿਹੜੀਆਂ 5 ਰਾਜਾਂ ਦੀਆਂ ਚੋਣਾਂ ਹੋਈਆਂ ਉਹਨਾਂ ਦਾ ਮਤਲਬ ਮੈਂ ਸਮਝਦਾ ਕਿ ਪੰਜਾਬ ਦੇ ਸਿਆਸਤ ਦੇ ਨਾਲ ਬਹੁਤਾ ਸੰਬੰਧ ਨਹੀਂ। ਓਕੇ, ਕਿਉਂਕਿ ਬਹੁਤਾ ਸੰਬੰਧ ਇਸ ਕਰਕੇ ਨਹੀਂ ਕਿ ਜੇ ਅਸੀਂ ਗੱਲ ਕਰ ਲਈਏ ਤਾਮਿਲਨਾਡੂ ਬਾਰੇ ਮਤਲਬ ਜਿੱਦੇ ਐਗਜ਼ਿਟ ਪੋਲ ਆਏ ਨੇ ਜਾਂ ਹੋਰ ਗੱਲ ਆ, ਉਹ ਜੈ ਲਲਿਤਾ ਨੂੰ ਹਰਾ ਰਹੇ ਸੀ ਜੀ। परंतु उसके बावजूद जयललिता चंगे बहुमत के नाल द्वारा मतलब मुख मंत्री वजों मतलब सौं चुकन जा रही है। तो इस गल ने एक साफ करती कि जयललिता ने दो गल्लां ने जिहड़ियां ओह अपने लोकां लई कीतियां सीगियां। पहली गल उहने अपने लोकां लई अपने तमिल लोकां दे नाल खड़ के राजीव गांधी कतल च जिहड़े दोषी गिरदाने गए सी उन्हां दे हक विच उन्हां दी रिहाई लई जिहड़ा मतलब केंद्र की सरकार नाल सीधी टक्कर लैके मता पास किया सी, उस दे लोकां ने तदों मनो स्वीकार किया कि ये साडी आ, असीं इहदे आ। तो भावें कि गठबोल के नतीजे जो कुछ मर्जी कहे गए ने, परंतु जो उत्थों के लोगों ने इस गल नूं कि बीबी जयललिता जिहड़ी उन्हां दे नाल खड़ी सी, उन्हां दे नाल उहने केंद्र सरकार नाल जबरदस्त टक्कर लई सी, उस गल दा उहनूं मतलब जिहड़ा सेहरा गया, क्रेडिट गया, वो सारिआं दे सामने है। दूसरी गल जिहड़ी उहने मतलब उत्थे कही कि जे मेरी सरकार द्वारा होदी है तो मैं जिहड़ी शराबबंदी आ वो जरूर करूंगी, मैं शराब की आमदन नूं मतलब ठोकर मारदी हां, मैं उस दे लई जे मेरी सरकार होती है तो मैं शराब पींदी। सो ये है कि मतलब लोकां दे विच जिहड़ी नशाबंदी दी एक प्रवृत्ति है जिहड़ी ओह वधी आ, ओहदे हक च लोक नितरन लगे ने। ये दो गल्लां ने भावें ये पंजाब नाल जुड़दियां ने जी। पंजाब के लोग भी चाहते हैं कि उन्होंने कोई बांह फड़न वाला, परंतु दूसरे पासे नशे वाली गल भी पंजाब विच बहुत है। परंतु दूसरे पासे गल यह है कि पंजाब की जिहड़ी खेतरी पार्टी है इस वेले बादल अकाली दल, वो पंजाब के लोगों तो कोहा दूर जा चुकी है जिन्हों लोग सब तो वध नफरत करते हैं। सो दूजे पासे जो असीं पश्चिमी बंगाल की गल करिए, उत्थे ममता बनर्जी है जिहड़ी वो अगे नालों भी वध सीटां लैके सत्ता ते काबज हुई है। उत्थे भी यही गल है कि पश्चिमी बंगाल के लोग ने जिहड़े उहदे नाल जिहड़ी उन्हां दी बंगाली भावनावां जुड़ियां होईयां ममता बनर्जी नाल, ओह अपनी समझ अपनी बीबी समझदे ने, ਉਹ उस गल का जिहड़ा नतीजा वो साडे सामने आया कि उन्होंने वड्डी बहु गिणती नाल दुआरा उहनूं राजसत्ता सौंपी आ। सो ये दोनों राज्यों की जिहड़ी गल आ वो भावें कि पंजाब दे नाल जुड़दी आ, परंतु इस वेले पंजाब के हालात ਉਹਦੇ ਤੋਂ बिल्कुल ਵੱਖਰੇ ने। ਇੱਥੇ ਜਿਹੜੀ ਗੱਲ ਇਹ ਹੈ ਕਿ ਇੱਥੇ ਬਜਾਏ ਖੇਤਰੀ ਪਾਰਟੀ ਦੇ ਉਸ ਪਾਰਟੀ ਵੱਲ ਲੋਕਾਂ ਦਾ ਰੁਝਾਨ ਵੱਧ ਰਿਹਾ ਜਿਹਦੀ ਵਾਂਗ ਡੋਰ ਆ ਜਿਹੜੀ ਉਹ ਪੰਜਾਬ ਤੋਂ ਬਾਹਰਲੇ ਲੋਕਾਂ ਦੇ ਹੱਥਾਂ। ਭਾਵੇਂ ਕਿ ਜਿੰਨੀਆਂ ਕਿ ਵਿਧਾਨ ਸਭਾ ਦੀਆਂ ਚੋਣਾਂ ਨੇ ਉਹਨਾਂ ਦੇ ਆਪਣੇ ਸੂਬਿਆਂ ਦੇ ਮੁੱਦੇ ਹੁੰਦੇ ਨੇ, ਸੂਬਿਆਂ ਦੇ ਮੁੱਦੇ ਦੇ ਆਧਾਰ ਤੇ ਲੜੀਆਂ ਜਾਂਦੀਆਂ ਨੇ, ਪਰ ਹੋਰ ਵੀ ਕਿਤੇ ਨਾ ਕਿਤੇ ਮਤਲਬ ਇਸ ਗੱਲ ਦਾ ਸਬਕ ਹੈ ਜਿਹੜਾ ਇਸ ਗੱਲ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਮੁੱਦੇ ਨੇ ਜਿਹੜੇ ਉਹ ਜ਼ਰੂਰ ਪ੍ਰਭਾਵਿਤ ਹੋਣਗੇ। ਕਿਹੜੇ ਕਿਹੜੇ ਸੂਬਿਆਂ ਦੇ ਵਿੱਚ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਨੇ ਉਹਨਾਂ ਪਾਰਟੀਆਂ ਨੂੰ ਹਮਾਇਤ ਦਿੱਤੀ ਆ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਲੱਗੀਆਂ ਕਿ ਉਹ ਸਾਡੇ ਹਿੱਤਾਂ ਦੀ ਜਾਂ ਸਾਡੇ ਨੇੜੇ ਹੋ ਕੇ ਗੱਲ ਕਰਨ ਵਾਲੀਆਂ ਨੇ। ਓਕੇ
ਤੇ ਵੀਰ ਜੀ ਹੁਣ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਬੀਜੇਪੀ ਅਤੇ ਕਾਂਗਰਸ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ। ਜਿਸ ਜਾਣੋ ਕਿ ਪਿਛਲੇ ਦਿਨੀ ਜਿਹੜਾ ਨਿਰੰਕਾਰੀ ਕਲਟ ਹੈ ਉਹਨਾਂ ਦੇ ਇੱਕ ਬਾਬਾ ਹਰਦੇਵ ਸਿੰਘ ਦੀ ਡੈਥ ਹੋ ਗਈ ਸੀ, ਜਿਸ ਤੇ ਆਮ ਆਦਮੀ ਪਾਰਟੀ ਜਿਹੜੇ ਅਰਵਿੰਦ ਕੇਜਰੀਵਾਲ ਉਹਨਾਂ ਦਾ ਬੁਰਾ ਹਾਲ ਹੋ ਗਿਆ ਸੀ ਇਸ ਚੀਜ਼ ਨੂੰ ਵੇਖ ਕੇ। ਉਹਨਾਂ ਦਾ ਇਹ ਵੀ ਦਾਅਵਾ ਕਰ ਦਿੱਤਾ ਸੀ ਕਿ ਇਹਨਾਂ ਦਾ ਇੱਕ 150 ਫੁੱਟ ਉੱਚਾ ਆਈ ਥਿੰਕ ਸਟੈਚੂ ਵੀ ਬਣਾਉਣਗੇ ਪੰਜਾਬ ਦੇ ਵਿੱਚ ਅਗਰ ਉਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ ਆ ਜਾਂਦੀ ਹੈ। ਤੇ ਹੁਣ ਬੀਜੇਪੀ ਕਾਂਗਰਸ ਦਾ ਵੀ ਬਹੁਤ ਬੁਰਾ ਹਾਲ ਹੋ ਗਿਆ ਇਹਨਾਂ ਡੈਥ ਦੇ ਨਾਲ, ਤੇ ਹੁਣ ਇਹ ਸਾਰੇ ਪ੍ਰਮੋਟ ਕਰਦੇ ਨੇ ਨਿਰੰਕਾਰੀ ਕਲਟ ਨੂੰ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? देखो ये जी गल ये है कि जो सियासी आगू ने सही मैंने वोट मंगते होते हैं। इन्हों का ना कोई दीन ना कोई ईमान ना कोई धर्म, इन्हों का दीन ईमान धर्म सिर्फ वोटा होंगे ने। इन्होंने अपनी उस वोट राजनीति को देखदे ही एक जिहड़ा कदम है वो चुकना होंदा। किसी के चरनी लगना, किसी के बॉडी लगना, किसी के पैरी पैना, वो सिर्फ ते सिर्फ उस दी कि उहदे कोल वोटां दी गिल्ली पकड़ा। इस करके दिल्ली ਦੇ ਵਿੱਚ ਜਿਹੜਾ ਨਿਰੰਕਾਰੀਆਂ ਦਾ ਪ੍ਰਭਾਵ ਹੈ ਜਿਹੜਾ ਉਹ ਜਿਹੜੇ ਉਹਨਾਂ ਦੇ ਸਾਲਾਨਾ ਕੱਟ ਹੁੰਦੇ ਨੇ ਉਹਨਾਂ 'ਚ ਦਿਖਾਈ ਦਿੱਤਾ। ਸੋ ਇਸ ਕਰਕੇ ਅਰਵਿੰਦ ਕੇਜਰੀਵਾਲ ਆ ਜਿਹੜਾ ਉਹ ਕੋਈ ਪਹਿਲੀ ਵਾਰ ਨਹੀਂ, ਉਹ ਨਿਰੰਤਰ ਨਿਰੰਕਾਰੀਆਂ ਦੇ ਨਾਲ ਜੁੜਿਆ ਹੋਇਆ, ਨਿਰੰਕਾਰੀਆਂ ਦੇ ਹਰ ਸਮਾਗਮ ਵਿੱਚ ਜਾਂਦਾ ਤੇ ਉਹਨਾਂ ਦੇ ਨਾਲ ਉਹਦੀ ਮਤਲਬ ਜਿਹੜੀ ਨੇੜਤਾ ਉਹ ਵੀ ਜਗ ਜ਼ਾਹਰ ਹੈ। ਤੇ ਦੂਜੇ ਪਾਸੇ ਜਿਹੜੀ ਗੱਲ ਤੁਸੀਂ ਕਾਂਗਰਸ ਦੀ ਕੀਤੀ ਆ, ਉਹ ਕਾਂਗਰਸ ਵਾਲੇ ਵੀ ਸਿਰਫ ਉਹੀ ਗੱਲ ਹੈ ਕਿ ਵੋਟ ਮੰਗਦਿਆਂ ਵਾਲੀ ਗੱਲ ਹੈ। ਕਾਂਗਰਸ ਵੱਲੋਂ ਜਿਹੜਾ ਨਿਰੰਕਾਰੀਆਂ ਦੀ ਉਹਨਾਂ ਨੇ ਹਮੇਸ਼ਾ, ਅੱਜ ਦੀ ਪਹਿਲੀ ਵਾਰ ਨਹੀਂ, ਉਹਨਾਂ ਨੇ ਹਮੇਸ਼ਾ ਨਿਰੰਕਾਰੀਆਂ ਦੀ ਚਾਹੇ ਉਹ ਜਿਹੜਾ ਨਿਰੰਕਾਰੀ ਕਾਂਡ ਤੋਂ ਲੈ ਕੇ ਅੱਜ ਤੱਕ ਦਾ ਸੀ ਜਿੰਨਾ ਵੀ ਸਾਰਾ ਉਹ ਇਤਿਹਾਸ ਫਰੋਲ ਲਈ ਕਿ ਕਾਂਗਰਸ ਨੇ ਹਮੇਸ਼ਾ ਹੀ ਇਹਨਾਂ ਨਕਲੀ ਨਿਰੰਕਾਰੀਆਂ ਦੀ ਮਦਦ ਆ ਜਿਹੜੀ ਕੀਤੀ ਆ। ਸੋ ਗੱਲ ਤਾਂ ਮਤਲਬ ਇੱਥੇ ਆ ਕੇ ਮੁੱਕਦੀ ਆ ਕਿ ਸਾਡੀ ਕੌਮ ਆ ਜਿਹੜੀ ਸਿੱਖ ਕੌਮ ਆ ਜਿਹੜੀ ਉਹ ਆਪਣਿਆਂ ਨੂੰ ਕਦੋਂ ਮਤਲਬ ਆਪਣੇ ਜਿਹੜਿਆਂ ਨੂੰ ਉਹ ਆਪਣੇ ਸਮਝਦੀ ਆ, ਉਹ ਮਤਲਬ ਜਿਹੜੇ ਸਵਾਰਥੀ ਲੋਕ ਨੇ ਸਿਆਸੀ ਉਹਨਾਂ ਦੀ ਜਿਹੜੀ ਲੋਭ ਲਾਲਸਾ ਹੈ ਉਸ ਕਾਰਨ ਉਹ ਹਮੇਸ਼ਾ ਆਪਣਿਆਂ ਨੂੰ ਛੱਡ ਕੇ ਦੂਸਰਿਆਂ ਦੇ ਮੋਢੇ ਜਾ ਚੜ੍ਹਦੇ ਨੇ। ਸੋ ਇਸ ਵੇਲੇ ਜੇ ਪੰਜਾਬ ਦੀ ਅਸੀਂ ਸਿਆਸਤ ਦੀ ਗੱਲ ਕਰੀਏ ਕਿ ਪੰਥਕ ਸਿਆਸਤ ਦਾ ਜਿਹੜਾ ਅੱਜ ਵੀ ਖਾਲੀ ਆ। ਹਾਲਾਂਕਿ ਜਿਵੇਂ ਮੈਂ ਗੱਲ ਕੀਤੀ ਹੈ ਕਿ ਦੋ ਸਟੇਟਾਂ ਨੇ ਜਿਹੜੀਆਂ ਤਾਮਿਲਨਾਡੂ ਵਰਗੀ ਵੱਡੀ ਸਟੇਟ ਆ, ਪੱਛਮੀ ਬੰਗਾਲ ਵਰਗੀ ਵੱਡੀ ਸਟੇਟ ਆ, ਉੱਥੋਂ ਦੇ ਲੋਕਾਂ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਕਿ ਸੂਬੇ ਦੇ ਵਿੱਚ ਆਪਣੇ ਲੋਕਾਂ ਦੀ ਸਰਕਾਰ ਹੋਣੀ ਚਾਹੀਦੀ ਆ। ਜਦੋਂ ਇਹ ਪੰਜਾਬ ਦੇ ਵਿੱਚ ਜਿਵੇਂ ਪਹਿਲਾਂ ਵੀ ਗਿਆ, ਪੰਜਾਬ ਦੇ ਵਿੱਚ ਅਸੀਂ ਮਤਲਬ ਇਸ ਗੱਲ ਲਈ ਕਾਰੇ ਆ ਕਿ ਅਸੀਂ ਕਦੋਂ ਇੱਥੋਂ ਦੀ ਸਰਕਾਰ ਹੈ ਜਿਹੜੀ ਉਹ ਬਾਹਰਲਿਆਂ ਨੂੰ ਸੌਂਪਾਂਗੇ। ਸੋ ਇਹ ਇਸ ਗੱਲ ਬਾਰੇ ਜ਼ਰੂਰ ਪੰਜਾਬ ਦੇ ਖਾਸ ਕਰਕੇ ਸਿੱਖ ਕੌਮ ਨੂੰ ਧਿਆਨ ਜਿਹੜਾ ਪਊਗਾ, ਸੋਚਣਾ ਪਊਗਾ ਕਿ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਦੇ ਵਿੱਚ ਸਭ ਤੋਂ ਅਹਿਮ ਸਿੱਖ ਮੁੱਦੇ ਨੇ ਜਿਨ੍ਹਾਂ ਬਾਰੇ ਨਾ ਕਾਂਗਰਸ ਕਰ ਸਕਦੀ ਹੈ, ਨਾ ਬਾਦਲ ਨਾਲ ਕਰ ਸਕਦਾ ਤੇ ਨਾ ਆਪ ਵਾਲੇ ਕਰ ਸਕਦੇ ਨੇ। ਉਹ ਹਮੇਸ਼ਾ ਇਹਨਾਂ ਦੇ ਵਿਰੋਧੀ ਰਹੇ ਨੇ ਕਿ ਉਹ ਡਟ ਕੇ ਇਸ ਗੱਲ ਨੂੰ ਹਮੇਸ਼ਾ ਕਰਦੇ ਵੀ ਰਹਿੰਦੇ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੇਖਣ ਵਾਲੀ ਗੱਲ ਹੈ ਕਿ ਇਹ ਜਿਹੜਾ ਚਾਹੇ ਨਿਰੰਕਾਰੀ ਕਾਂਡ ਦੀ ਅਸੀਂ ਗੱਲ ਕਰ ਲਈਏ ਕਿ ਉਹ ਕੇਜਰੀਵਾਲ ਨੇ ਆਪਣਾ ਪਿਆਰ ਆ ਜਿਹੜਾ ਉਹ ਪੂਰੀ ਤਰ੍ਹਾਂ ਨਿਰੰਕਾਰੀਆਂ ਨਾਲ ਅੱਜ ਵੀ ਦਿਖਾਇਆ ਵਾ, ਪਹਿਲਾਂ ਵੀ ਦਿਖਾਇਆ ਵਾ। ਕਾਂਗਰਸ ਬਾਰੇ ਕਿਸੇ ਨੂੰ ਕੋਈ ਭੁੱਲ ਭੁਲੇਖਾ ਹੀ ਨਹੀਂ ਹੈ ਕਿ ਉਹ ਸਿੱਖਾਂ ਦੀ ਦੁਸ਼ਮਣ ਜਮਾਤ ਆ, ਉਸ ਤੋਂ ਵੱਡੀ ਜਮਾਤ ਆ ਸਿੱਖਾਂ ਦੀ ਦੁਸ਼ਮਣ ਜਿਹੜੀ ਉਹ ਭਾਜਪਾ ਤੇ ਬਾਦਲ ਕਿਹੜੀ। ਸੋ ਇਸ ਵੇਲੇ ਸਿੱਖ ਨੇ ਜਿਹੜੇ ਉਹ ਤਿੰਨੇ ਜਿਹੜੀਆਂ ਇਸ ਵੇਲੇ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਜਿਹੜੀਆਂ ਪੰਜਾਬ ਦੀ ਸੱਤਾ ਤੇ ਕਾਬਜ਼ਾ ਕਰਨ ਲਈ ਕਾਹਲੀਆਂ ਨੇ, ਉਹ ਤਿੰਨੋਂ ਸਿੱਖ ਦੁਸ਼ਮਣ ਨੇ। ਸੋ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਪੰਜਾਬ ਦੇ ਲੋਕ ਨੇ ਜਿਹੜੇ ਮਨ ਚ ਸਿੱਖੀ ਦਾ ਦਰਦ ਹੈ ਉਹ ਕੀ ਸੋਚਦੇ ਨੇ, ਕੀ ਫੈਸਲਾ ਲੈਂਦੇ ਨੇ, ਇਹ ਆਉਣ ਵਾਲੇ ਦਿਨਾਂ ਸਾਫ਼ ਹੋ ਜਾਊਗਾ। ਇਹ ਜਿਹੜਾ ਬਾਬਾ ਢਿੱਡੀਆਂ ਵਾਲੇ ਤੇ ਹਮਲਾ ਹੋਇਆ ਸ਼ਾਇਦ ਇਹ ਵੀ ਕੋਈ ਇੱਕ ਨਵਾਂ ਪਲੇਟਫਾਰਮ ਆ ਜਿਹੜਾ ਉਹ ਇਕੱਠੇ ਹੋਣ ਦਾ ਫੈਸਲਾ ਕਰ ਦੇਵੇ। ਦੇਖਣ ਵਾਲੀ ਗੱਲ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਸੁਖਬੀਰ ਬਾਦਲ ਨੇ ਸੰਨ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਇਸ ਮੁੱਦੇ ਨੂੰ ਕਿੱਧਰਲੇ ਪਾਸੇ ਲੈ ਕੇ ਜਾਂਦੇ ਨੇ। ਪਰੰਤੂ ਇਸ ਘਟਨਾ ਦੇ ਨਾਲ ਮਤਲਬ ਸਿੱਖ ਨੇ ਜਿਹੜੇ ਉਹ ਮਤਲਬ ਹਮੂਰੇ ਜ਼ਰੂਰ ਗਏ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਇੱਕ ਹੋਰ ਕੁਐਸਚਨ ਤੁਹਾਡੇ ਮੈਂ ਵਿਚਾਰ ਲੈਣਾ ਚਾਹਾਂਗੀ। ਜਿਸ ਤਰ੍ਹਾਂ ਪਿਛਲੇ ਦਿਨੀ ਬੀਜੇਪੀ ਦੇ ਇੱਕ ਮੈਂਬਰ ਨੇ ਜਿਹੜੀ ਪੰਜਾਬ ਦੇ ਵਿੱਚ ਗਊਸ਼ਾਲਾ ਹੈਗੀਆਂ ਜਾਂ ਗਊਆਂ ਹੈਗੀਆਂ ਉਹਨਾਂ ਨੂੰ ਬਚਾਉਣ ਦੇ ਲਈ ਜਾਂ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਪੰਜਾਬੀਆਂ ਦੇ ਉੱਪਰ ਟੈਕਸ ਲਗਾਉਣ ਦੀ ਗੱਲ ਕੀਤੀ ਹੈ ਜਿਹੜੀ ਕਿ ਮਈ 25 ਨੂੰ ਸ਼ੁਰੂ ਹੋਵੇਗਾ। ਤੁਸੀਂ ਪੰਜਾਬ ਦੇ ਵਿੱਚ ਆਉਂਦੇ, ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਦੇਖੋ ਇਹ ਜਿਹੜੀ ਮਤਲਬ ਇਸ ਗੱਲ ਨੂੰ ਜੇ ਅਸੀਂ ਦੇਖੀਏ ਕਿ ਜਿਸ ਤਰ੍ਹਾਂ ਇਹਨਾਂ ਨੇ ਜੋੜਿਆ ਕਿ ਪੰਜਾਬ ਦੇ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਜਿਹੜੀ ਇਹ ਬਹੁਤ ਵੱਡੀ ਹੈ ਜੀ। ਪਰੰਤੂ ਉਸ ਨੂੰ ਧਰਮ ਦੇ ਨਾਲ ਜੋੜ ਦਿੱਤਾ ਗਿਆ, ਗਊ ਦੇ ਨਾਲ ਜੋੜ ਦਿੱਤਾ ਗਿਆ। ਪਰੰਤੂ ਇਸ ਸਮੱਸਿਆ ਦੇ ਕਾਰਨ ਪੰਜਾਬ ਦਾ ਕਿਸਾਨ ਤੇ ਪੰਜਾਬ ਦੇ ਆਮ ਲੋਕ ਨੇ ਜਿਹੜੇ ਉਹ ਨਿਰੰਤਰ ਪ੍ਰਭਾਵਿਤ ਹੋ ਰਹੇ ਨੇ। ਪੰਜਾਬ ਦੇ ਕਿਸਾਨਾਂ ਦਾ ਕਿੰਨਾ ਉਜਾੜਾ ਹੁੰਦਾ ਇਹਦਾ ਜੇ ਕੋਈ ਲੇਖਾ ਜੋਖਾ ਕਰੇ ਤੇ ਉਹ ਬੜਾ ਹੈਰਾਨੀਜਨਕ ਆંકੜੇ ਸਾਡੇ ਸਾਹਮਣੇ ਆ ਜਾਣਗੇ। ਅਵਾਰਾ ਪਸ਼ੂਆਂ ਦੇ ਕਾਰਨ ਰੋਜ਼ਾਨਾ ਕਿੰਨੇ ਹਾਦਸੇ ਹੁੰਦੇ ਨੇ, ਕਿੰਨੀਆਂ ਕੀਮਤੀ ਜਾਨਾਂ ਜਾਂਦੀਆਂ ਨੇ। ਜੋ ਉਹਦੇ ਆંકੜੇ ਵੀ ਸਾਹਮਣੇ ਲਿਆਂਦੇ ਜਾਣ ਉਹ ਇਸ ਤੋਂ ਵੀ ਵੱਧ ਹੈਰਾਨੀਜਨਕ ਹੋਣਗੇ। ਸੋ ਇਹਨਾਂ ਅਵਾਰਾ ਪਸ਼ੂਆਂ ਦੇ ਲਈ ਪੰਜਾਬ ਦੇ ਲੋਕਾਂ ਦੀ ਟੈਕਸ ਲਾਉਣਾ ਜਿਹੜਾ ਮੈਂ ਸਮਝਦਾ ਕਿ ਉਹ ਕਿਸੇ ਵੀ ਤਰ੍ਹਾਂ ਉਹਨੂੰ ਅਸੀਂ ਮਤਲਬ ਨਿਆਂ ਸੰਗਤ ਨਹੀਂ ਕਹਿ ਸਕਦੇ।
ਸੋ ਕਿਸੇ ਦੀ ਜੇ ਮਤਲਬ ਗਊਆਂ ਦੇ ਵਿੱਚ ਆਸਥਾ, ਗਊਆਂ ਦੇ ਵਿੱਚ ਸ਼ਰਧਾ, ਉਹਨਾਂ ਨੇ ਇੰਨੀਆਂ ਮਤਲਬ ਗਊਸ਼ਾਲਾ ਬਣਾਈਆਂ ਹੋਈਆਂ ਨੇ, ਉਹ ਖੁਦ ਉਹਨਾਂ ਦੀ ਸੇਵਾ ਸੰਭਾਲ ਕਰ ਸਕਦੇ ਨੇ। ਪਰੰਤੂ ਹੁੰਦਾ ਕੀ ਹੈ, ਸਾਡੇ ਸਾਹਮਣੇ ਆ ਕਿ ਗਊਸ਼ਾਲਾਵਾਂ ਨੇ ਜਿਹੜੀਆਂ ਉਹਨਾਂ ਨੂੰ ਸਰਕਾਰ ਵੀ ਅੰਨ੍ਹੇਵਾਹ ਗ੍ਰਾਂਟਾਂ ਦੇ ਰਹੀ ਆ। ਜਿਹੜੇ ਜਾਨੀ ਲੋਕ ਨੇ ਜਿਨ੍ਹਾਂ ਚ ਧਰਮ ਦੀ ਸ਼ਰਧਾ ਵਾ, ਉਹ ਵੀ ਅੰਨ੍ਹੇਵਾਹ ਉਹਨਾਂ ਨੂੰ ਦਾਨ ਦੇ ਰਹੇ ਨੇ। ਪਰੰਤੂ ਗਊਸ਼ਾਲਾਵਾਂ ਦੇ ਵਿੱਚ ਗਊਆਂ ਦੀ ਕਿੰਨੀ ਕੁ ਸੰਭਾਲ ਕੀਤੀ ਜਾਂਦੀ ਹੈ। ਸਵਾਏ ਦੁੱਧ ਦੇਣ ਵਾਲੀਆਂ ਤੋਂ ਦੁੱਧ ਗਊਆਂ ਨੂੰ ਹਮੇਸ਼ਾ ਬਾਹਰ ਕੱਢ ਦਿੱਤਾ ਜਾਂਦਾ, ਉਹ ਸੜਕਾਂ ਤੇ ਘੁੰਮਦੀਆਂ ਫਿਰਦੀਆਂ ਨੇ, ਆਪ ਵੀ ਮੌਤ ਨੂੰ ਹੋ ਜਾਂਦੀਆਂ ਨੇ, ਕਿਸੇ ਕੀਮਤੀ ਜਾਨ ਨੂੰ ਵੀ ਨਾਲ ਲੈ ਕੇ ਜਾਂਦੀਆਂ ਨੇ। ਸੋ ਇਸ ਗੰਭੀਰ ਸਮੱਸਿਆ ਦਾ ਹੱਲ ਆ ਜਿਹੜਾ ਟੈਕਸ ਨਹੀਂ, ਇਹ ਟੈਕਸ ਆ ਜਿਹੜਾ ਇਹ ਖਾਮਖਾਹ ਇੱਕ ਬੋਝ ਆ ਜਿਹੜਾ ਪੰਜਾਬ ਦੇ ਲੋਕਾਂ ਤੇ ਪਾਇਆ ਜਾ ਰਿਹਾ, ਜਿਹਨੂੰ ਅਸੀਂ ਕਿਸੇ ਵੀ ਤਰ੍ਹਾਂ ਨਿਆਂ ਸੰਗਤ ਨਹੀਂ ਕਹਿ ਸਕਦੇ। ਇਸ ਗੰਭੀਰ ਸਮੱਸਿਆ ਦਾ ਹੱਲ ਆ ਜਿਹੜਾ ਉਸ ਹੱਲ ਵੱਲ ਨਾ ਸਰਕਾਰ ਤੁਰਦੀ ਆ, ਕਿਉਂਕਿ ਸਰਕਾਰ ਦੀ ਜਿਹੜੀ ਮੈਂ ਹਮੇਸ਼ਾ ਗੱਲ ਕੀਤੀ ਹੈ ਕਿ ਉਹਨਾਂ ਦੀ ਹਰ ਗੱਲ ਆ ਜਿਹੜੀ ਉਹ ਵੋਟ ਰਾਜਨੀਤੀ ਨਾਲ ਜੁੜੀ ਹੁੰਦੀ ਹੈ। ਪਰੰਤੂ ਇਹ ਸਮੱਸਿਆ ਦਿਨੋਂ ਦਿਨ ਬੇਹੱਦ ਗੰਭੀਰ ਹੋ ਰਹੀ ਆ ਪੰਜਾਬ 'ਚ। ਹੋਰ ਸਮੱਸਿਆਵਾਂ ਦੇ ਨਾਲ ਨਾਲ ਇਹ ਅਵਾਰਾ ਪਸ਼ੂਆਂ ਦੀ ਸਮੱਸਿਆ ਜਿਹੜੀ ਉਹ ਵੀ ਬਹੁਤ ਗੰਭੀਰਤਾ ਦੇ ਨਾਲ ਪੰਜਾਬ ਦੀ ਆਰਥਿਕਤਾ ਨੂੰ, ਪੰਜਾਬ ਦੀ ਜੀ ਜਾਨ ਨੂੰ ਖਤਰਾ ਜਿਹੜਾ ਉਹ ਪੈਦਾ ਹੋ ਰਿਹਾ। ਬਿਲਕੁਲ ਬਿਲਕੁਲ ਵੀਰ ਜੀ, ਸਾਡਾ ਬਹੁਤ ਧੰਨਵਾਦ ਕਿ ਤੁਸੀਂ ਇਹਨਾਂ ਕੁਝ ਵੀਸਨ ਮੁੱਦਿਆਂ ਦੇ ਉੱਪਰ ਸਾਨੂੰ ਵੇਰਵਾ ਵੀ ਦਿੱਤਾ, ਆਪਣੇ ਵਿਚਾਰ ਵੀ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਆ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।